शुक्रिया जी सारिਆਂ ਨੂੰ सत श्री अकाल जी। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਸਨੋ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੀਐਨ ਟਾਇਰਾਂ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨਾਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੰਬਰ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕਰਦੇ ਹਾਂ। ਅਤੇ ਮਿੰਟੂ ਜੀ, ਸਰਕਾਰ ਨੇ ਭੇਜ ਦਿੱਤਾ ਹੈ ਪ੍ਰਪੋਜ਼ਲ, ਕਿਸਾਨਾਂ ਨੇ ਕੀਤਾ ਰੱਦ। ਹਾਂਜੀ, ਬਸ ਹੁਣ ਗੱਲ ਗਈ ਆ ਵੱਧ। ਜਦੋਂ ਰੱਦ ਹੋ ਗਿਆ ਮਸਲਾ ਤਾਂ ਇਸ ਤੋਂ ਅੱਗੇ ਪੜਾਅ ਤੇ ਇਹ ਲੜਾਈ ਜਿਹੜੀ ਹੈ ਸ਼ੁਰੂ ਹੁੰਦੀ ਹੈ। ਸੋ ਲੜਾਈ ਇਹ ਨਹੀਂ ਹੈ ਕਿ ਖਤਮ ਹੋ ਗਈ ਹੈ, ਇੱਥੋਂ ਲੜਾਈ ਸ਼ੁਰੂ ਹੋਣੀ ਹੈ ਅਸਲ ਦੇ ਵਿੱਚ ਜੀ। ਦਰਅਸਲ ਕੱਲ ਆਪਾਂ ਗੱਲ ਕੀਤੀ ਸੀਗੀ ਕਿ ਰਾਤ ਕਿਸ ਤਰ੍ਹਾਂ ਗੱਲਬਾਤ ਚੱਲਦੀ ਪਈ ਆ ਅਮਿਤ ਸ਼ਾਹ ਔਰ ਕਿਸਾਨ ਜਥੇਬੰਦੀਆਂ ਦੇ ਦਰਮਿਆਨ, ਤਾਂ ਉਹਦਾ ਸਾਰਾ ਲੇਖਾ ਜੋਖਾ ਤੁਸੀਂ ਦੇਖ ਲਿਆ ਹੋਣਾ ਖਬਰਾਂ ਦੇ ਜ਼ਰੀਏ ਕਿ ਕਿਸ ਤਰ੍ਹਾਂ ਬਾਹਰ ਆਇਆ। ਕਿਸਾਨ ਜਥੇਬੰਦੀਆਂ ਨੇ ਆਖਿਆ ਕਿ ਸਾਨੂੰ ਪਹਿਲਾਂ 5 ਕੁ ਜਣਿਆਂ ਨੂੰ ਸੱਦਿਆ ਗਿਆ ਸੀ, ਫਿਰ 11, ਫਿਰ ਕਹਿੰਦੇ 13। ਇਸ ਤਰ੍ਹਾਂ ਇਹ ਮੀਟਿੰਗ ਇਸ ਕਰਕੇ ਬੁਲਾਈ ਗਈ ਸੀਗੀ ਕਿਉਂਕਿ ਇੱਕ ਤਰ੍ਹਾਂ ਨਾਲ ਡੈਡਲੌਕ ਬਣ ਗਿਆ ਸੀਗਾ। ਇਹਨਾਂ ਨੇ ਆਖਿਆ ਸੀਗਾ ਕਿ ਸਾਨੂੰ ਨੁਕਤੇ ਨਹੀਂ ਦੇ ਰਹੇ ਕਿਸਾਨ, ਤੇ ਕਿਸਾਨ ਕਹਿੰਦੇ ਸੀਗੇ ਕਿ ਅਸੀਂ ਸਾਰੇ ਨੁਕਤੇ ਦੇ ਚੁੱਕੇ ਹਾਂ, ਇਹ ਸਾਨੂੰ ਕੋਈ ਲਿਖਤੀ ਭਰੋਸਾ ਜਾਂ ਕੋਈ ਪ੍ਰਪੋਜ਼ਲ ਨਹੀਂ ਦੇ ਰਹੇ, ਕੋਈ ਮਤਾ ਨਹੀਂ ਦੇ ਰਿਹਾ। ਤਾਂ ਫਿਰ ਕਾਲੀ ਕਾਲੀ ਦੇ ਵਿੱਚ ਸਭ ਕੁਝ ਸੱਦਿਆ ਜਾਂਦਾ, ਪਰ ਨਾਟਕੀ ਸੀਗਾ ਸਾਰਾ ਘਟਨਾਕ੍ਰਮ ਕਿ ਕਿਸ ਤਰ੍ਹਾਂ ਬਾਦਲ ਸਾਹਿਬ ਦੇ ਜਨਮ ਦਿਨ ਤੇ ਮੋਦੀ ਸਾਹਿਬ ਦਾ ਫੋਨ ਆਉਂਦਾ, ਖੱਟਰ ਤੇ ਤੋਮਰ ਦੀ ਮੁਲਾਕਾਤ ਹੁੰਦੀ ਹੈ। ਇਸ ਤੋਂ ਇਲਾਵਾ ਰਾਕੇਸ਼ ਟਕੈਤ ਜਿਹੜੇ ਆ ਉਹ ਫਰੇਮ ਦੇ ਵਿੱਚ ਆਉਂਦੇ ਆ। ਅਚਾਨਕ ਮੀਟਿੰਗ ਐਲਾਨੀ ਜਾਂਦੀ ਹੈ, ਦੇਰ ਰਾਤ ਤੱਕ ਜਿਹੜੀ ਚੱਲਦੀ ਹੈ। ਸਾਰੇ ਨਾਟਕੀ ਘਟਨਾਕ੍ਰਮ ਸੀਗੇ। ਵੈਸੇ ਤੈਨੂੰ ਫੋਨ ਵਾਲੀ ਗੱਲ ਜੇ ਆਪਾਂ ਛੱਡ ਵੀ ਦਈਏ, ਇਹ ਚੀਜ਼ਾਂ ਜਿਹੜੀਆਂ ਜਿਸ ਤਰੀਕੇ ਦੇ ਨਾਲ ਸਿਲਸਿਲੇਵਾਰ ਢੰਗ ਦੇ ਨਾਲ ਵਾਪਰੀਆਂ ਹੈਰਾਨ ਕਰਦੀਆਂ ਸੀਗੀਆਂ ਕਿ ਜਿੱਦਾਂ ਵੈਸੇ ਹੈਰਾਨਗੀ ਇਸ ਗੱਲ ਵੀ ਹੁੰਦੀ ਹੈ ਕਿ ਇੰਨੀ ਸ਼ਿਸ਼ਟਾਚਾਰੀ ਜੇਕਰ ਹੈ ਮੋਦੀ ਸਾਹਿਬ ਦੀ ਤਾਂ ਬਾਦਲ ਸਾਹਿਬ ਦੀ, ਤਾਂ ਬਾਦਲ ਸਾਹਿਬ ਜਿਹੜੇ ਆ ਉਹ ਥੋੜੇ ਦਿਨ ਪਹਿਲਾਂ, ਮੇਰੇ ਖਿਆਲ ਦੇ ਨਾਲ 1 ਦਿਨ ਪਹਿਲਾਂ ਪੱਤਰ ਲਿਖਦੇ ਆ ਕੇਂਦਰ ਤੇ ਚੰਦ ਦਿਨ ਪਹਿਲਾਂ ਉਹ ਕਹਿੰਦੇ ਆ ਕਿ ਮੈਂ ਆਪਣਾ ਜਿਹੜਾ ਅਵਾਰਡ ਹੈ ਪਦਮ ਵਿਭੂਸ਼ਣ ਉਹ ਵਾਪਸ ਕਰਨਾ ਵਾ। ਤਾਂ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਗੱਲ ਹੋਈ ਹੈ ਜਾਂ ਨਹੀਂ, ਇਹ ਇੱਕ ਬੜਾ ਵੱਡਾ ਫੇਟ ਹੋਏਗਾ ਕਿ ਕੁਛ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਇੱਧਰ ਸੋਚੋ ਵਿਚਾਰੋ, ਤੁਸੀਂ ਜੇ ਜਨਮ ਦਿਨ ਦੀ ਵਿਸ਼ ਦੇਣੀ ਆ ਤਾਂ ਇਹ ਕਿੰਨੀ ਸੋਹਣੀ ਵਿਸ਼ ਹੋਏਗੀ ਕਿ ਤੁਸੀਂ ਕਹੋ ਕਿ ਹਾਂ ਭਾਈ ਬਾਦਲ ਸਾਹਿਬ ਦੱਸੋ ਕੀ ਕਰਾਉਣਾ ਹੈ। ਖੈਰ ਉਹ ਗੱਲਾਂ ਬਾਤਾਂ ਸੀਗੀਆਂ, ਪਰ ਨਾਟਕੀ ਘਟਨਾਕ੍ਰਮ ਸੀ ਕਿ ਅਲਾਇੰਸ ਤੋੜਨ ਤੋਂ ਬਾਅਦ ਵੀ ਇਸ ਤਰ੍ਹਾਂ ਗੁਫ਼ਤਗੂ ਹੋਈ। ਉਸ ਤੋਂ ਬਾਅਦ ਚਲੋ ਸ਼ਿਸ਼ਟਾਚਾਰੀ ਦੀ ਗੱਲ ਤੋਂ ਛੱਡੋ, ਫਿਰ ਇਹ ਸਾਰਾ ਕੁਛ ਵਾਪਰਦਾ। ਹੁਣ ਜਿਹੜਾ ਅੱਜ ਦਾ ਦਿਨ ਚੜਿਆ ਉਹਦੇ ਤੇ ਲੋਕਾਂ ਦੀ ਨਿਗਾਹ ਸੀਗੀ, ਤਾਂ ਅੱਜ ਸਾਰਾ ਦਿਨ ਫਿਰ ਨਾਟਕੀ ਘਟਨਾਕ੍ਰਮ ਜਿਹੜੇ ਆ ਉਹ ਵਾਪਰਦੇ ਗਏ। ਕਿਉਂ ਹੋਇਆ ਕਿ ਤੱਤ-ਫੱਟ ਪ੍ਰਪੋਜ਼ਲ ਜਿਹੜਾ ਆ ਉਹ ਭੇਜਿਆ ਗਿਆ, 11 ਵਜੇ ਪ੍ਰਪੋਜ਼ਲ ਆ ਗਿਆ। ਹੁਣ ਪ੍ਰਪੋਜ਼ਲ ਦੇ ਵਿੱਚ ਕੀ ਸੀਗਾ ਉਹ ਮੈਂ ਤੁਹਾਨੂੰ ਦੱਸਦਾ ਜਾਂਦਾ ਆ। ਉਹਦੇ 5 ਕੁ ਨੁਕਤੇ ਜਿਹੜੇ ਮੁੱਖ ਤੌਰ ਤੇ ਤੁਸੀਂ ਲਾ ਲਓ। ਇੱਕ ਤਾਂ ਕਿ MSP ਖਤਮ ਨਹੀਂ ਹੋਏਗੀ, ਸਰਕਾਰ ਲਿਖਤ ਦੇ ਵਿੱਚ ਦੇ ਦੇਗੀ, ਤੇ APMC ਦੇ ਵਿੱਚ ਕੋਈ ਬਦਲਾਅ ਨਹੀਂ ਹੋਏਗਾ, ਪ੍ਰਾਈਵੇਟ ਪਲੇਅਰਾਂ ਨੂੰ ਰਜਿਸਟਰਡ ਕੀਤਾ ਜਾਊਗਾ, ਕਾਂਟਰੈਕਟ ਫਾਰਮਿੰਗ ਦੇ ਵਿੱਚ ਕਿਸਾਨ ਜਿਹੜੇ ਕੋਰਟ ਕੋਲ ਜਾ ਸਕਣਗੇ। ਇਸ ਤੋਂ ਇਲਾਵਾ ਇਹਦੇ ਵਿੱਚ ਹੀ ਲਾ ਲਓ ਕਿ ਪ੍ਰਾਈਵੇਟ ਪਲੇਅਰਾਂ ਤੇ ਟੈਕਸ ਜਿਹੜਾ ਆ ਉਹ ਲਾਇਆ ਜਾਊਗਾ, ਤੇ ਨਾਲ ਇੱਕ ਲਾ ਲਓ ਤੁਸੀਂ ਕਿ ਐਡੀਸ਼ਨਲ ਸੀਗਾ ਕਿ ਪਰਾਲੀ ਸਾੜਨ ਤੇ ਸਖਤ ਕਾਨੂੰਨ ਵਿੱਚ ਜਿਹੜੀ ਢਿੱਲ ਦੀ ਗੱਲ ਕੀਤੀ ਜਾ ਰਹੀ ਸੀਗੀ। ਤਾਂ ਇਸ ਤਰ੍ਹਾਂ ਲਾ ਲਓ ਕਿ ਅੱਧਾ ਕੁ ਦਰਜਨ ਦੇ ਕਰੀਬ ਜਿਹੜੇ ਮੁੱਦੇ ਸੀਗੇ ਤਾਂ ਉਹ ਸਰਕਾਰ ਨੇ ਮੁੱਖ ਤੌਰ ਤੇ ਪ੍ਰਪੋਜ਼ਲ ਦੇ ਵਿੱਚ ਕੱਢੇ। ਫਿਰ ਉਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਕਿਸਾਨ ਜਥੇਬੰਦੀਆਂ ਦੇ ਮੰਥਨ ਦਾ। ਇਹਨਾਂ ਨੇ
ਆਪਣੇ ਆਪ ਨੂੰ ਇੱਕ ਸ਼ਟਰ ਵਾਲੇ ਇੱਕ ਗੋਦਾਮ ਕਹਿ ਲਓ ਜਾਂ ਵੱਡੀ ਦੁਕਾਨ ਦੇ ਵਿੱਚ ਬੰਦ ਕਰ ਲਿਆ। ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਸੀ ਤਾਂ ਪੰਜਾਬ ਦੀਆਂ ਜਿੰਨੀਆਂ ਹੀ ਕਿਸਾਨ ਧਿਰਾਂ ਸੀਗੀਆਂ ਮਤਾ ਖਪਾਈ ਕਰਦੀਆਂ ਰਹੀਆਂ, ਘੰਟਿਆਂ ਵੱਡੀ ਲੱਗੀਆਂ ਰਹੀਆਂ। ਬਾਹਰ ਮੀਡੀਆ ਦਾ ਜਮਾਵੜਾ ਸੀ। ਉਸ ਤੋਂ ਬਾਅਦ ਫਿਰ ਸੰਯੁਕਤ ਕਿਸਾਨ ਮੋਰਚਾ, ਜਿੱਥੇ ਸੰਯੁਕਤ ਕਿਸਾਨ ਮੋਰਚਾ ਕਹਾਂਗੇ ਉੱਥੇ ਆਲ ਇੰਡੀਆ ਮੰਨ ਲਓ, ਜਿੱਥੇ ਆਪਾਂ ਪੰਜਾਬ ਦਾ ਨਾਂ ਲੈ ਰਹੇ ਹਾਂ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਉੱਥੇ ਸਾਡੇ ਪ੍ਰਾਂਤ ਦੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ, ਤਾਂ ਫਿਰ ਉਸ ਤੋਂ ਬਾਅਦ ਆਲ ਇੰਡੀਆ ਦਾ ਜਿਹੜਾ ਸੰਯੁਕਤ ਮੋਰਚਾ ਉਹਨਾਂ ਦੀ ਇੱਕ ਮੀਟਿੰਗ ਹੋਈ। ਉਸ ਤੋਂ ਬਾਅਦ ਫਿਰ ਲਾ ਲਓ ਕਿ ਲੌਦੇ ਵੇਲੇ ਤੋਂ ਬਾਅਦ ਜਦੋਂ ਟਕਾਲਾ ਤੋਂ ਪਹਿਲਾਂ ਇਹਨਾਂ ਨੇ ਫਿਰ ਐਲਾਨ ਕਰ ਦਿੱਤਾ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਜਥੇਬੰਦੀਆਂ ਨੇ ਕਿ ਲਓ ਭਾਈ ਅਸੀਂ ਇਹ ਜਿਹੜਾ ਪ੍ਰਪੋਜ਼ਲ ਆ ਇਹਨੂੰ ਰੱਦ ਕੀਤਾ। ਤਾਂ ਉੱਥੇ ਇਹਨਾਂ ਨੇ ਕਹਿ ਦਿੱਤਾ ਕਿ ਜੋ ਇਹਨਾਂ ਨੇ ਪ੍ਰਪੋਜ਼ਲ ਬਣਾ ਕੇ ਘੱਲਿਆ ਵਾ ਉਹਨੂੰ ਅਸੀਂ ਨਕਾਰਦੇ ਹਾਂ, ਭਾਵ ਅਸੀਂ ਰੱਦ ਕਰਦੇ ਹਾਂ। ਤਾਂ ਉਸ ਤੋਂ ਅਗਲਾ ਪੜਾਅ ਇਹਨਾਂ ਨੇ ਜਿਹੜਾ ਰੱਖਿਆ ਉਹ ਇਹ ਕਿ ਸਾਡਾ ਨਵਾਂ ਐਕਸ਼ਨ ਪਲਾਨ ਜਿਹੜਾ ਆ ਉਹ ਲਓ ਜੀ ਅੱਜ ਤੋਂ ਤਿਆਰ ਆ। ਤਾਂ ਉਹਦੇ ਵਿੱਚ ਕੀ ਆ, ਇਹਨਾਂ ਨੇ ਆਖਿਆ ਕਿ ਰਿਲਾਇੰਸ ਦੇ ਉਤਪਾਦਾਂ ਦਾ ਅਸੀਂ ਬਾਈਕਾਟ ਕਰਾਂਗੇ। ਇਸ ਤੋਂ ਇਲਾਵਾ 14 ਦਸੰਬਰ ਨੂੰ ਦੇਸ਼ ਭਰ ਦੇ ਵਿੱਚ ਧਰਨਾ ਪ੍ਰਦਰਸ਼ਨ ਹੋਏਗਾ। ਦਿੱਲੀ ਦੀਆਂ ਸੜਕਾਂ ਜਿਹੜੀਆਂ ਜਾਮ ਹੋਣਗੀਆਂ, ਦਿੱਲੀ ਜੈਪੁਰ, ਦਿੱਲੀ ਆਗਰਾ ਹਾਈਵੇ 12 ਦਸੰਬਰ ਨੂੰ ਰੋਕਿਆ ਜਾਊਗਾ। ਜੈਪੁਰ ਤੇ ਆਗਰਾ ਹਾਈਵੇ ਦਾ ਮਤਲਬ ਕੀ ਹੈ ਕਿ ਦੋ ਬਹੁਤ ਵੱਡੇ ਟਰਾਂਸਪੋਰਟੇਸ਼ਨ ਦੇ ਜਿਹੜੇ ਪੁਆਇੰਟ ਨੇ ਉਹ ਬੰਦ ਹੋ ਜਾਣਗੇ, ਬਲੌਕ ਹੋ ਜਾਣਗੇ। ਮਸਲਨ ਇੱਕ ਪਾਸੇ ਉੱਤਰਾਖੰਡ ਜਾਂ ਉੱਤਰ ਪ੍ਰਦੇਸ਼ ਦੀ ਆਵਾਜਾਈ ਔਰ ਦੂਸਰੇ ਪਾਸੇ ਰਾਜਸਥਾਨ ਵਗੈਰਾ, ਤਾਂ ਇਹ ਆਵਾਜਾਈ ਜਿਹੜੀ ਹੈ ਬੰਦ ਹੋਏਗੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਇਹ ਅੰਦੋਲਨ ਜਿਹੜਾ ਹੈ ਸੰਘਰਸ਼ ਆ ਉਹ ਹੋਰ ਵੀ ਤੀਬਰ ਕੀਤਾ ਜਾਊਗਾ। ਸਰਕਾਰ ਦੇ ਮੰਤਰੀਆਂ ਦੇ ਘਿਰਾਓ ਹੋਣਗੇ। 14 ਦਸੰਬਰ ਨੂੰ BJP ਦੇ ਦਫ਼ਤਰ ਦਾ ਘਿਰਾਓ ਹੋਏਗਾ। ਇਹ ਨਹੀਂ ਹਾਲੇ ਮੈਨੂੰ ਸਾਫ਼ ਕਿ ਦਿੱਲੀ ਦਾ ਹੋਏਗਾ ਜਾਂ ਕੋਈ ਹੋਰ ਕਿਹਾ ਗਿਆ, ਵੈਸੇ ਦਿੱਲੀ ਦਾ ਹੈਡਕੁਆਟਰ ਹੋਏਗਾ ਮੇਰੇ ਖਿਆਲ ਨਾਲ। ਇਸ ਤੋਂ ਇਲਾਵਾ 14 ਨੂੰ ਹਰ ਜ਼ਿਲ੍ਹੇ ਦੇ ਮੁੱਖ ਦਫ਼ਤਰ ਦਾ ਘਿਰਾਓ ਹੋਏਗਾ। 12 ਦਸੰਬਰ ਨੂੰ ਸਾਰੇ ਟੋਲ ਪਲਾਜ਼ਾ ਜਿਹੜੇ ਆ ਉਹ ਫ੍ਰੀ ਹੋਣਗੇ, ਮਤਲਬ ਕਿ ਟੋਲ ਪਲਾਜ਼ਾ ਜਿਹੜੇ ਫ੍ਰੀ ਕਰਵਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਤੱਕ ਇਹ ਅੰਦੋਲਨ ਜਿਹੜਾ ਉਹ ਜਾਰੀ ਰਹੂਗਾ। ਤੇ ਇਸ ਤੋਂ ਇਲਾਵਾ ਦਿੱਲੀ ਅਤੇ ਨਾਲ ਲੱਗਦੇ ਸੂਬਿਆਂ ਤੋਂ ਦਿੱਲੀ ਚਲੋ ਦੀ ਹੁੰਕਾਰ ਜਿਹੜੀ ਆ ਉਹ ਲਗਾਤਾਰ ਭਰੀ ਜਾਊਗੀ। ਇਹ ਚੀਜ਼ਾਂ ਸਾਫ਼ ਹੋ ਗਈਆਂ ਕਿ ਅੱਜ ਸਾਰਾ ਘਟਨਾਕ੍ਰਮ ਕਿਸ ਤਰ੍ਹਾਂ ਚੱਲਿਆ। ਪਰ ਇਹ ਘਟਨਾਕ੍ਰਮ ਇੱਥੇ ਨਹੀਂ ਰੁਕਿਆ, ਇਹ ਘਟਨਾ ਚੱਕਰ ਅੱਗੇ ਵੀ ਘੁੰਮਿਆ ਵਾ। ਤਾਂ ਜਦੋਂ ਕਿਸਾਨਾਂ ਨੇ ਇਸ ਤਰ੍ਹਾਂ ਦਾ ਪ੍ਰਪੋਜ਼ਲ ਠੁਕਰਾ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਅਮਿਤ ਸ਼ਾਹ ਇੱਕ ਵਾਰ ਫਿਰ ਐਕਸ਼ਨ ਦੇ ਵਿੱਚ ਆਉਂਦੇ ਆ। ਤਾਂ ਉਹ ਖੇਤੀ ਮੰਤਰੀ ਤੋਮਰ ਦੇ ਨਾਲ ਇੱਕ ਬੈਠਕ ਕਰਦੇ ਆ ਔਰ ਉਸ ਤੋਂ ਬਾਅਦ ਦਿੱਲੀ ਦੇ ਜਿਹੜੇ ਪੁਲਿਸ ਕਮਿਸ਼ਨਰ ਆ ਉਹਨਾਂ ਦੇ ਨਾਲ ਵੀ ਉਹਨਾਂ ਦੀ ਗੁਫ਼ਤਗੂ ਹੁੰਦੀ ਆ। ਤਾਂ ਤੁਸੀਂ ਸਹੀ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਨਹੀਂ ਹੈ ਕਿ ਸਰਕਾਰ ਬੇਸਿਲੀ ਹੋ ਕੇ ਬਹਿ ਗਈ ਕਿ ਚਲੋ ਠੀਕ ਹੈ ਗੱਲਬਾਤ ਦਾ ਜਿਹੜਾ ਸਿਲਸਿਲਾ ਟੁੱਟ ਗਿਆ ਤਾਂ ਠੀਕ ਆ, ਅਗਾਂਹ ਜੇ ਇਹਨਾਂ ਨੂੰ ਲੋੜ ਹੋਈ ਤੇ ਇਹ ਬੋਲੂਗੇ, ਨਹੀਂ ਤੇ ਅਸੀਂ ਚੁੱਪ ਕਰਕੇ ਬੈਠੇ ਹਾਂ ਕਿਉਂਕਿ ਅਸੀਂ ਸਰਕਾਰ ਐਕਟਿਵ ਹੈ ਅੰਦਰ ਖਾਤੇ। ਦਿੱਲੀ ਪੁਲਿਸ ਦੇ ਕਮਿਸ਼ਨਰ ਦੇ ਨਾਲ ਗੱਲਬਾਤ ਕਰਨੀ, ਪਲੱਸ ਖੇਤੀ ਮੰਤਰੀ ਦੇ ਨਾਲ ਬਹਿ ਕੇ ਰਣਨੀਤੀ ਵੇਖਣੀ, ਇਹ ਸਰਕਾਰ ਦੀ ਸਰਗਰਮੀ ਦੀ ਨਿਸ਼ਾਨੀ ਹੈ ਕਿ ਸਰਕਾਰ ਸਰਗਰਮ ਰਹੇ। ਉਹਦੀ ਸਰਗਰਮੀ ਦੇ ਵਿੱਚੋਂ ਕੀ ਨਿਕਲਦਾ ਹੈ ਇਹ ਹਾਲੇ ਬੰਦ ਪਟਾਰੀ ਆ। ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਸਰਕਾਰ ਕਿਹੜੀ ਚਾਲ ਚੱਲਦੀ ਹੈ। ਸਰਕਾਰ ਚਾਲ ਜ਼ਰੂਰ ਚੱਲੇ, ਉਹ ਚਾਲ ਕਿਹੜੀ ਹੋਏਗੀ ਇਹ ਵੇਖਣਾ ਦਿਲਚਸਪ ਹੋਏਗਾ। ਉੱਧਰ ਜਦੋਂ ਇਹ ਸਾਰਾ ਕੁਛ ਹੋ ਗਿਆ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਆਏ ਆ 2-3 ਸਟੇਟਮੈਂਟ, ਉਹ ਵੀ ਆਪਾਂ ਲੈ ਲੈਂਦੇ ਹਾਂ। ਜਿੱਦਾਂ ਜਿਹੜੇ ਇੱਥੇ ਇਹਨਾਂ ਦੇ ਹੈੱਡ ਹੈਗੇ ਆ ਪੰਜਾਬ ਦੇ ਵਿੱਚ ਅਸ਼ਵਨੀ ਸ਼ਰਮਾ, ਉਹ ਕਹਿੰਦੇ ਕਿ ਕਿਸਾਨਾਂ ਨੂੰ ਆਪਣੇ ਫੈਸਲੇ ਦੀ ਸਮੀਖਿਆ ਕਰਕੇ ਅੰਦੋਲਨ ਵਾਪਸ ਲੈਣਾ ਚਾਹੀਦਾ। ਮਤਲਬ ਉਹ ਕਹਿੰਦੇ ਕਿ ਰਿਵਿਊ ਕਰਨ ਆਪਣੇ ਫੈਸਲੇ ਨੂੰ ਕਿਸਾਨ ਤੋਂ, ਉਸ ਤੋਂ ਬਾਅਦ ਇਹ ਜਿਹੜਾ ਫੈਸਲਾ ਆ ਇਹਨਾਂ ਦਾ ਉਹ ਵਾਪਸ ਲੈ ਕੇ ਅੰਦੋਲਨ ਜਿਹੜਾ ਉਹ ਪੁੱਠਾ ਕਰ ਲੈਣ। ਤੇ ਵੈਸੇ ਦੂਜੇ ਪਾਸੇ ਜਿਹੜੇ ਹਰਜੀਤ ਸਿੰਘ ਗਰੇਵਾਲ ਆ ਉਹ ਕਹਿੰਦੇ ਆ ਕਿ ਦੇਖੋ ਜੀ ਠੰਡ ਬੜੀ ਐਵੇਂ ਲੋਕਾਂ ਨੂੰ ਠੰਡ ਦੇ ਵਿੱਚ ਕਿਉਂ ਮਾਰਨਾ, ਸਾਰੀਆਂ ਮੰਗਾਂ ਤੇ ਕਿਸਾਨਾਂ ਦੀਆਂ ਮੰਗੀਆਂ ਗਈਆਂ, ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ। ਇਸ ਤੋਂ ਇਲਾਵਾ ਸੁਰਜੀਤ ਕੁਮਾਰ ਜੈਨੀ ਨੇ ਵੀ ਆਖਿਆ ਕਿ ਪੰਜਾਬ ਭਾਜਪਾ ਦੇ ਜਿਹੜੇ ਸੀਨੀਅਰ ਆਗੂ ਆ ਉਹ ਕਹਿੰਦੇ ਆ ਕਿ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਆਪਣੀ ਅੜੀ ਛੱਡ, ਮਤਲਬ ਕਿ ਅੜੀ ਛੱਡ ਦੇਣ, ਹੁਣ ਇਹ ਅੜੀ ਰਹਿ ਜਾਏਗੀ। ਹਾਲਾਂਕਿ ਸਟੇਟਮੈਂਟ ਜਿਹੜੀ ਆ ਉਹ ਇਹਨਾਂ ਘਟਨਾ ਚੱਕਰਾਂ ਤੋਂ ਪਹਿਲਾਂ ਆਇਆ ਹੋਇਆ ਤੜਕੇ ਦਾ ਸਟੇਟਮੈਂਟ ਹੈ, ਪਰ ਮਤਲਬ ਕਿ ਉਹਨਾਂ ਨੇ ਸੰਕੇਤ ਦੇ ਦਿੱਤਾ ਸੀਗਾ ਕਿ ਇਹ ਖੇਤੀ ਕਾਨੂੰਨ ਜਿਹੜੇ ਆ ਉਹ ਟੋਟਲ ਦੇ ਟੋਟਲ ਰੱਦ ਨਹੀਂ ਹੋਣਗੇ। ਇਸ ਤੋਂ ਇਲਾਵਾ ਅਕਾਲੀ ਦਲ ਦੀ ਹੁਣੇ ਟਿੱਪਣੀ ਆਈ ਆ, ਉਹ ਕਹਿੰਦੇ ਆ ਕਿ ਦੇਖੋ ਅਸੀਂ ਹਮਾਇਤ ਕਰਦੇ ਹਾਂ ਜੋ ਕਿਸਾਨ ਧਿਰਾਂ ਨੇ ਫੈਸਲਾ ਲਿਆ ਵਾ, ਕਿਉਂਕਿ ਇਹ ਸਭ ਕੁਛ ਜੋ ਪ੍ਰਕਿਰਿਆ ਅਪਣਾਈ ਗਈ ਆ ਸਾਰੀ, ਮਤਲਬ ਕਿ ਸਾਰੀ ਕਾਰਕਰਦਗੀ ਜਿਹੜੀ ਕੇਂਦਰ ਸਰਕਾਰ ਦੀ ਆ, ਤਾਂ ਇਹ ਧਿਆਨ ਵੰਡਾਊ ਤੇ ਲਟਕਾਉਣ ਵਾਲਾ ਫੈਸਲਾ ਹੈ। ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆ, ਉਹਨਾਂ ਦੀ ਸਟੇਟਮੈਂਟ ਆਈ ਆ ਕਿ ਕੇਂਦਰ ਸਰਕਾਰ ਨੂੰ ਜ਼ਿੱਦ ਛੱਡ ਕੇ ਖੇਤੀਬਾੜੀ ਅਤੇ ਕਿਸਾਨ ਵਿਰੋਧੀ ਕਾਨੂੰਨ ਜਿਹੜੇ ਆ ਉਹ ਰੱਦ ਕਰਨੇ ਚਾਹੀਦੇ ਆ। ਇਹ ਵੀ ਆਪਣੇ ਆਪ ਦੇ ਵਿੱਚ
ਮਾਇਨਾ ਰੱਖਦਾ। ਹਾਲਾਂਕਿ ਅੱਜ ਚੈਨਲ ਲਿਖੀ बैठा ਸੀਗਾ कि किसान अंदोलन में मीडिया एंट्री पर क्यों है रोक, मतलब नाल लिखिਆ ਸੀ गोदी मीडिया शब्द का इस्तेमाल क्यों, प्रश्न चिन्ह ला के। ਇਹ ਤੇ ਹੁਣ ਭਾਈ ਮੀਡੀਆ ਨੂੰ ਵੀ ਵੇਖਣਾ ਚਾਹੀਦਾ ਨਾ ਕਿ ਕਿਉਂ ਇਸ ਤਰ੍ਹਾਂ ਹੋਇਆ, ਕਦ ਕਿਉਂ ਹੋਇਆ। ਵੈਸੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਹ ਮੀਡੀਆ ਦੇ ਹੱਕ ਦੇ ਵਿੱਚ ਬੋਲੇ ਆ, ਮਤਲਬ ਕਿ ਜੋ ਅਸਲ ਮੀਡੀਆ ਉਹਦੇ ਹੱਕ ਦੇ ਵਿੱਚ ਬੋਲੇ ਆ, ਉਹਨਾਂ ਦਾ ਉਹ ਇਸਤਕਬਾਲ ਕਰਦੇ ਆ, ਉਹਨਾਂ ਨੂੰ ਲੰਗਰ ਛਕਾਉਂਦੇ ਆ, ਉਹਨਾਂ ਦੇ ਨਾਲ ਆਪਣਤ ਵੰਡਦੇ ਆ। ਪਰ ਜਦੋਂ ਕੋਈ ਗੋਦੀ ਮੀਡੀਆ ਵਾਲਾ ਆ ਜਾਂਦਾ ਤਾਂ ਉਹਦੀ ਬੋਧੀ ਫੜ ਲੈਂਦੀ ਆ। ਤਾਂ ਇਹਨਾਂ ਨੂੰ ਸਮਝਣਾ ਪਏਗਾ ਕਿ ਤੁਸੀਂ ਲੋਕਾਂ ਦਾ ਪਿਆਰ ਲੈਣਾ ਹੈ ਜਾਂ ਫਿਰ ਤੁਸੀਂ ਸਰਕਾਰ ਦਾ ਸਤਿਕਾਰ ਲੈਣਾ। ਸਰਕਾਰ ਦਾ ਸਤਿਕਾਰ ਤੁਹਾਨੂੰ ਲੋਕਾਂ ਨਾਲੋਂ ਤੋੜ ਦਿੰਦਾ ਤੇ ਲੋਕਾਂ ਦਾ ਪਿਆਰ ਜਿਹੜਾ ਹੁੰਦਾ ਤੁਹਾਨੂੰ ਮਹਾਨ ਬਣਾ ਦਿੰਦਾ। ਇਹ ਹੁਣ ਮੋਦੀ ਮੀਡੀਆ ਨੂੰ ਵੀ ਸ਼ੀਸ਼ਾ ਦਿਖਾ ਦਿੱਤਾ ਕਿਸਾਨ ਜਥੇਬੰਦੀਆਂ ਨੇ। ਖੈਰ ਅੱਜ ਦਾ ਦਿਨ ਮਹੱਤਵਪੂਰਨ ਰਿਹਾ, ਪਰ ਮੇਰੇ ਖਿਆਲ ਦੇ ਨਾਲ ਇਹ ਹੁਣ ਜਿਹੜਾ ਇਹਨਾਂ ਨੇ ਉਲੀਕਿਆ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਨੇ, ਉਹਨਾਂ ਸਾਰੇ ਪ੍ਰੋਗਰਾਮਾਂ ਦਾ ਜਿਹੜਾ ਇੱਕ ਆਪਾਂ ਕੰਕਲੂਜਨ ਕੱਢੀਏ ਤਾਂ ਇਹਨਾਂ ਨੂੰ ਹੁਣ ਵੇਖਣਾ ਪਏਗਾ। ਥਾਂ ਥਾਂ ਤੇ ਇਹਨਾਂ ਨੂੰ ਦੂਰ ਦ੍ਰਿਸ਼ਟੀ ਆਪਣੀ ਕਿਸਾਨ ਆਗੂਆਂ ਨੂੰ ਵਿਖਾਉਣੀ ਪਏਗੀ। ਸਰਕਾਰ ਦੀਆਂ ਚਾਲਾਂ ਨੂੰ ਵੀ ਘਾਟਵਾਂ ਜਵਾਬ ਦੇਣਾ ਪਊਗਾ। ਲੋਕ ਥੋੜ੍ਹੇ ਬੇਚੈਨ ਹੋਣਗੇ, ਉਹਨਾਂ ਨੂੰ ਵੀ ਸੰਭਾਲਣਾ ਪਊਗਾ, ਭਰੋਸਾ ਵੀ ਰੱਖਣਾ ਪਊਗਾ ਕਾਇਮ। ਤੇ ਇਸ ਤੋਂ ਇਲਾਵਾ ਇੱਕ ਮਤ ਇੱਕ ਸੁਰਤਾ ਉਹ ਵੀ ਨਜ਼ਰ ਆਉਣੀ ਚਾਹੀਦੀ ਹੈ। ਇਹ ਤਮਾਮ ਚੀਜ਼ਾਂ ਜਿਹੜੀਆਂ ਨੇ ਉਹ ਕਿਵੇਂ ਹੈਂਡਲ ਕੀਤੀਆਂ ਜਾਣਗੀਆਂ, ਕਿਵੇਂ ਉਹਨਾਂ ਨੂੰ ਸੰਭਾਲਿਆ ਜਾਊਗਾ। ਚੈਲੰਜ ਬਹੁਤ ਵੱਡਾ, ਪਰ ਜਿਸ ਤਰੀਕੇ ਨਾਲ ਹੁਣ ਤੱਕ ਇਹ ਅੰਦੋਲਨ ਚੱਲਿਆ, ਪੰਜਾਬ ਦੀਆਂ ਸੱਥਾਂ ਚੋਂ ਨਿਕਲਿਆ, ਪੰਜਾਬ ਦੀਆਂ ਵੱਟਾਂ ਚੋਂ ਨਿਕਲਿਆ, ਫਿਰ ਕਈ ਪ੍ਰਾਂਤਾਂ ਤੱਕ ਫੈਲਿਆ। ਇਹਦਾ ਅੱਜ ਇੱਕ ਹੋਰ ਤੁਹਾਨੂੰ ਮੈਂ ਉਦਾਹਰਣ ਦੇ ਦਿੰਦਾ, ਮਿਸਾਲ ਦੇ ਦਿੰਦਾ ਕਿ ਬਾਬਾ ਅਵਧ, ਇਹ ਬਹੁਤ ਵੱਡਾ ਨਾਮ ਹੈ ਮਹਾਰਾਸ਼ਟਰ ਦੇ ਵਿੱਚ। ਬਾਬਾ ਅਵਧ ਉਹ ਸ਼ਖਸ ਹੈ ਜਿਹੜਾ ਮੇਰੇ ਖਿਆਲ ਦੇ ਨਾਲ 90-95 ਵਰਾਂ ਦਾ, ਜਿਵੇਂ ਬਾਬਾ ਬਾਦਲ ਹੈ ਸਾਡੇ ਇੱਥੇ, ਤਾਂ ਬਾਬਾ ਅਵਧ ਕਹਿ ਦਿੰਦੇ ਆ, ਨਾਮ ਤੋਂ ਕਾਫੀ ਲੰਬਾ ਉਹਨਾਂ ਦਾ। ਉਹਨਾਂ ਨੇ ਸੁਤੰਤਰਤਾ ਸੰਗਰਾਮ ਦੇ ਵਿੱਚ ਵੀ ਹਿੱਸਾ ਲਿਆ। ਯੂਨਾਈਟਡ ਨੇਸ਼ਨਸ ਦਾ ਜਿਹੜਾ ਇਸ ਤਰ੍ਹਾਂ ਦਾ ਕੋਈ ਸੀਗਾ ਉਸ ਟਾਈਮ ਦਾ ਪ੍ਰੋਟੈਸਟ, ਕਿਉਂਕਿ ਹਿਸਟਰੀ 'ਚ ਮੈਂ ਪੜ੍ਹਿਆ ਨਹੀਂ, ਤਾਂ ਉਹਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ, ਸ਼ਿਰਕਤ ਕੀਤੀ ਆ। ਐਮਰਜੈਂਸੀ ਵਾਲੇ ਅੰਦੋਲਨ ਦੇ ਵਿੱਚ ਵੀ ਉਹ ਹਿੱਸੇਦਾਰ ਰਹੇ ਆ। ਉਹਨਾਂ ਨੇ ਅੱਜ ਸ਼ਹੀਨ ਬਾਗ ਦੀ ਤਰਜ਼ ਦੇ ਵਿੱਚ ਉੱਤੇ ਪੂਨੇ ਦੇ ਵਿੱਚ ਇੱਕ ਕਿਸਾਨ ਬਾਗ ਮੋਰਚਾ ਖੋਲ੍ਹ ਦਿੱਤਾ, ਐਡੀ ਵਡੇਰੀ ਉਮਰ ਦੇ ਵਿੱਚ। ਉਹਨਾਂ ਨੇ ਕਿਹਾ ਕਿ ਮੈਂ ਬਹੁਤ ਅੰਦੋਲਨ ਜਿਹੜੇ ਆ ਵੇਖੇ ਆ, ਮੈਂ ਉਹਨਾਂ ਦੇ ਵਿੱਚ ਪਾਰਟੀਸਪੇਟ ਕੀਤਾ ਆ, ਪਰ ਜਿਸ ਤਰੀਕੇ ਨਾਲ ਸ਼ਹਿਰੀ ਤੇ ਪੇਂਡੂ ਤਬਕਾ ਰਲ ਕੇ ਇਸ ਅੰਦੋਲਨ ਨੂੰ ਅੱਗੇ ਲਿਜਾ ਰਿਹਾ, ਇਹ ਤਵਾਰੀਖੀ ਹੈ। ਅੱਗੇ ਅੰਦੋਲਨ ਹੋਇਆ ਪਰ ਉਹ ਵਰਗਾਂ ਦੇ ਰਹਿ ਜਾਂਦੇ, ਮਤਲਬ ਕਿ ਸਮੂਹਤਾ ਨਹੀਂ ਆਉਂਦੀ ਉਹਨਾਂ ਦੇ ਵਿੱਚ, ਸਾਂਝੀਵਾਲਤਾ ਨਹੀਂ ਬਣ ਪਾਉਂਦੀ, ਤਾਂ ਕਿਤੇ ਨਾ ਕਿਤੇ ਫਰਕ ਰਹਿ ਜਾਂਦੇ ਆ। ਪਰ ਇਸੇ ਸਭੇ ਫਰਕ ਜਿਹੜੇ ਮਿਟ ਗਏ। ਤਾਂ ਮੇਰੇ ਖਿਆਲ ਦੇ ਨਾਲ ਐਦੋਂ ਵੱਡੀ ਮਹਾਨ ਟਿੱਪਣੀ ਜਾਂ ਕਹਿ ਲਓ ਕਿ ਐਦੋਂ ਵੱਡਾ ਮਹਾਨ ਸਮਰਥਨ ਕਿਸਾਨ ਅੰਦੋਲਨ ਨੂੰ ਨਹੀਂ ਹੋ ਸਕਦਾ। ਹਾਲਾਂਕਿ ਇਹ ਖਬਰਾਂ ਜਿਹੜੀਆਂ ਉਹ ਸਾਡੇ ਨਹੀਂ ਪਹੁੰਚਦੀਆਂ, ਕਿਸਾਨ ਆਗੂਆਂ ਤੱਕ ਵੀ ਸ਼ਾਇਦ ਨਹੀਂ ਪਹੁੰਚਦੀਆਂ ਹੋਣਗੀਆਂ ਕਿ ਕਿਸ ਤਰ੍ਹਾਂ ਦੇ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਆ ਚੁੱਕੇ ਆ। ਪਰ ਮਾਣਮੱਤੀ ਗੱਲ ਆ ਕਿ ਗੋਦੀ ਮੀਡੀਆ ਵੀ ਬਾਬੇ ਅਵਧ ਦੀ ਖਬਰ ਲਾ ਕੇ ਕਿਸਾਨ ਜਥੇਬੰਦੀਆਂ ਦੇ ਇਸ ਅੰਦੋਲਨ ਨੂੰ ਨਾ ਸਿਰਫ ਸੱਚਾ ਸੁੱਚਾ ਕਰਾਰ ਦੇ ਰਿਹਾ, ਬਲਕਿ ਇਹ ਵੀ ਦੱਸ ਰਿਹਾ ਕਿ ਤਵਾਰੀਖੀ ਹੈ। ਜਦੋਂ ਇਹ ਚੀਜ਼ਾਂ ਤਵਾਰੀਖੀ ਹੋਣ ਤਾਂ ਇਹਨਾਂ ਦੇ ਨਤੀਜੇ ਜੋ ਮਰਜ਼ੀ ਹੋਣ, ਤਾਂ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਆ ਜਾਂ ਇਹਨਾਂ ਦੀ ਚਾਲ ਆ ਜਿਹੜੀ ਉਹ ਰਵਾਂ ਰੱਖਣੀ ਜਿਹੜੀ ਹੈ ਨਾ, ਉਹ ਬਹੁਤ ਜ਼ਰੂਰੀ ਹੋ ਜਾਂਦੀ, ਉਹਦੀ ਜ਼ਿੰਮੇਵਾਰੀ ਬਹੁਤ ਵੱਧ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਇਹ ਜਿਹੜੇ ਆਪਾਂ ਕਿਸਾਨ ਪੱਖ ਤੋਂ ਦੇਖਿਆ, ਬਾਕੀ ਜਿਹੜੀਆਂ ਆ ਧਿਰਾਂ ਤੋਂ ਜਿਹੜਾ ਉਹ ਦੇਖਿਆ, ਜਿਹੜੇ ਮੁਜ਼ਾਹਰਾ ਕਰਨ ਗਏ ਹੋਏ ਲੋਕ ਨੇ ਉਹਨਾਂ ਦਾ ਕਿੱਦਾਂ ਦਾ ਪ੍ਰਤੀਕਰਨ ਆਇਆ ਇਸ ਸਰਕਾਰ ਦੇ ਇਸ ਫੈਸਲੇ ਤੋਂ? ਨਹੀਂ ਦੇਖੋ, ਉਹਨਾਂ ਦਾ ਹੌਸਲਾ ਨਹੀਂ ਡੋਲਦਾ, ਹਾਲ ਦੀ ਘੜੀ ਹੌਸਲਾ ਨਹੀਂ ਡੋਲਦਾ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹਨਾਂ ਚੀਜ਼ਾਂ ਦਾ ਇਲਮ ਹੈ, ਇਹਨਾਂ ਚੀਜ਼ਾਂ ਦਾ ਪਤਾ ਹੈ ਕਿ ਸਰਕਾਰ ਜਿਹੜੀ ਆ ਉਹ ਇੰਨੀ ਛੇਤੀ ਮੰਨਣ ਵਾਲੀ ਨਹੀਂ। ਕਿਉਂਕਿ ਆਪਾਂ ਵੀ ਕਹਿ ਰਹੇ ਹਾਂ, ਆਪਾਂ ਵੀ ਕਾਫੀ ਲਾ ਹੀ ਰਹੇ ਸੀਗੇ ਕੁਛ ਦਿਨਾਂ ਤੋਂ ਕਿ ਨਹੀਂ ਲੱਗਦਾ ਨਹੀਂ ਹੈ, ਜਾਪਦਾ ਨਹੀਂ ਹੈ ਕਿ ਸਰਕਾਰ ਝੁਕ ਜਾਵੇਗੀ। ਠੀਕ ਆ, ਉਹ ਥੋੜ੍ਹੇ ਨਿਰਾਸ਼ ਹੋਣਗੇ, ਥੋੜ੍ਹੇ ਉਹਨਾਂ ਨੂੰ ਜੋ ਉਮੀਦ ਦੇ ਕਿਤੇ ਨਾ ਕਿਤੇ ਬੰਨ ਵੱਜੇ ਸੀਗੇ ਟੁੱਟੇ ਹੋਣਗੇ ਉਹਨਾਂ ਦੇ। ਪਰੰਤੂ ਇਹ ਤੇ ਸਾਫ਼ ਕਹਿੰਦਾ, ਕਿਉਂਕਿ ਉਹ ਤੇ ਪਹਿਲਾਂ ਹੀ ਕਹਿੰਦੇ ਸੀ ਕਿ ਅਸੀਂ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਗਏ ਹਾਂ। ਤੇ ਪੰਜਾਬੀ ਤੇ ਤੁਹਾਨੂੰ ਪਤਾ ਭੂਆ ਕੋਲ 2 ਦਿਨ ਤੱਕ ਕਹਿ ਕੇ ਗਏ ਹੋਣ, ਤੇ ਉੱਥੇ ਵੀ ਕਈ ਵਾਰ ਟਾਈਮ ਜਿਹੜਾ ਉਹ 2 ਦਿਨ ਜ਼ੀਰੋ ਲੱਗ ਜਾਂਦਾ ਸੀ। ਇੱਥੇ 6 ਦਾ ਤੁਸੀਂ ਮੰਨ ਕੇ ਚੱਲੇ ਹੋ ਸਕਦਾ 16 ਵੀ ਨਹੀਂ ਲੱਗ ਜਾਣ, ਪਰ ਉਹ ਤਿਆਰ ਨੇ। ਹਾਂ, ਹੁਣ ਘਾਲਣਾ ਜਿਹੜੀ ਹੈ ਨਾ ਉਹ ਥੋੜ੍ਹੀ ਜਿਹੀ ਮੇਰੇ ਖਿਆਲ ਦੇ ਨਾਲ ਵੱਧ ਜਾਏਗੀ। ਹੋ ਸਕਦਾ ਕਿ ਸਰਕਾਰ ਇਸ ਤਰ੍ਹਾਂ ਦੇ ਟੈਂਪਲੇ ਅਪਣਾਵੇ ਜਿਹਦਾ ਕਿ
ਹੌਸਲਾ ਤੋੜਨ ਵਾਲਾ ਵੀ ਕੋਈ ਪੈਂਤੜਾ ਹੋ ਸਕਦਾ ਜਾਂ ਸਖਤੀ ਵਾਲਾ ਪੈਂਤੜਾ ਵੀ ਹੋ ਸਕਦਾ। ਤਾਂ ਤੁਹਾਨੂੰ ਮਤਲਬ ਕਿ ਹਰ ਮੋੜ ਤੇ ਚੈਲੰਜ ਜ਼ਰੂਰ ਮਿਲੇਗਾ, ਪਰ ਇਹ ਨਹੀਂ ਹੈ ਕਿ ਉਹ ਹਰੇਕ ਚੈਲੰਜ ਜਿਹੜਾ ਜਿੱਤ ਜਾਏਗਾ। ਤੁਸੀਂ ਉਹਨੂੰ ਕਿਸ ਤਰ੍ਹਾਂ ਹਰਾਉਣਾ, ਤਾਂ ਤੁਹਾਡੇ ਕੋਲ ਵਿਜ਼ਨ ਹੋਣਾ ਚਾਹੀਦਾ, ਤੁਹਾਡੇ ਕੋਲ ਹੌਸਲਾ ਹੋਣਾ ਚਾਹੀਦਾ, ਦ੍ਰਿੜਤਾ ਹੋਣੀ ਚਾਹੀਦੀ ਆ। ਤੇ ਹੁਣ ਤੇ NRI ਵੀ ਮੇਰੇ ਖਿਆਲ ਦੇ ਨਾਲ, ਅੱਜ ਮੈਂ ਕਿਸੇ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰ ਰਿਹਾ ਸੀਗਾ ਕੈਨੇਡਾ, ਤੇ ਉੱਥੇ ਵੀ ਰੇਡੀਓ ਤੇ ਮੈਂ ਸੁਣਿਆ ਕਿ ਉੱਧਰੋਂ ਤੇ ਜਹਾਜ਼ ਭਰ ਕੇ ਆ ਰਿਹਾ ਜੀ। ਇਹਦੋਂ ਵੱਧ ਦੱਸੋ ਤੁਹਾਨੂੰ ਕੀ ਬਲ ਮਿਲੇਗਾ, ਕੀ ਸਮਰਥਨ ਮਿਲੇਗਾ? ਤਾਂ ਹੌਸਲਾ ਇਹਨਾਂ ਚੀਜ਼ਾਂ ਦੇ ਨਾਲ ਹੀ ਵੱਧਦਾ। ਇੱਕ ਤਬਾਰੀਖੀ ਵਰਤਾਰਾ ਵਾਪਰ ਰਿਹਾ ਸਾਡੇ ਸਾਹਮਣੇ, ਇੱਕ ਤਬਾਰੀਖੀ ਮਰਹਲਾ ਹੈ। ਤਾਂ ਮੇਰੇ ਖਿਆਲ ਦੇ ਨਾਲ ਨਤੀਜਾ ਜੋ ਮਰਜ਼ੀ ਆਵੇ, ਪੰਜਾਬ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਕਿਉਂ ਉਹਨਾਂ ਨੂੰ ਮਹਾਨ ਵਿਰਾਸਤ ਦਾ ਵਾਰਸ ਕਿਹਾ ਜਾਂਦਾ ਹੈ। ਜੀ ਜੀ, ਬਿਲਕੁਲ ਬਿਲਕੁਲ। ਅਤੇ ਅਗਲੀਆਂ ਵੀ ਗੱਲਾਂ ਦੇ ਉੱਤੇ ਜੇ ਗੱਲ ਕਰੀਏ ਤਾਂ ਕਿਸਾਨ ਦੇ ਵਿਰੋਧ ਤੋਂ ਬਾਅਦ ਦੇ ਵਿੱਚ ਹੁਣ ਅਡਾਨੀ ਗਰੁੱਪ ਦੀ ਆਈ ਹੈ ਸਫਾਈ, ਉਹਨਾਂ ਨੇ ਵੀ ਕਿਹਾ ਕੁਛ। ਹਾਂਜੀ, ਦੇਖੋ ਦੋ ਹੀ ਨਾਂ ਗੂੰਜਦੇ ਆ, ਅਡਾਨੀ ਅੰਬਾਨੀ। ਵੈਸੇ ਮੈਂ ਹੈਰਾਨ ਹੁੰਦਾ ਕਿ ਅੰਬਾਨੀ ਹਾਲੇ ਤੱਕ ਖੇਤੀ ਸੈਕਟਰ ਦੇ ਵਿੱਚ ਨਹੀਂ ਆਏ। ਉਹਨਾਂ ਦੇ ਸਟੋਰ ਜੇ ਹੈਗੇ ਨਾ ਜੀਓ ਮਾਰਟ ਵਗੈਰਾ, ਉੱਥੇ ਮੱਕੀ ਮੁੱਕੀ ਵੇਚਦੇ ਆ, ਮਤਲਬ ਕਿ ਹਾਲੇ ਆਏ ਨਹੀਂ ਸੀ ਹੇਠਲੇ ਪੱਧਰ ਤੇ। ਉਹ ਵੀ ਰਗੜ ਦਿੱਤੇ ਕਿਸਾਨਾਂ ਨੇ, ਕਹਿੰਦੇ ਕਿ ਨਹੀਂ ਅੰਬਾਨੀ ਅਡਾਨੀ, ਉਹ ਨਾ ਹੀ ਰਾਜੀ ਹੈ ਨਾ। ਕੁਦਰਤੀ ਇਤਫਾਕ ਵੀ ਕਈ ਵਾਰੀ ਬੜਾ ਕੀਤਾ ਹੋ ਜਾਂਦਾ ਹੈ। ਅੰਬਾਨੀ ਅਡਾਨੀ, ਬਸ ਸਾਡੇ ਜਿਹੜੇ ਬਾਬੇ ਇਹ ਨਹੀਂ ਸਮਝ ਪਾਉਂਦੇ ਕਿ ਜਿਹੜੇ ਚੈਨਲ ਦੇ ਸਾਹਮਣੇ ਖਲੋ ਕੇ ਉਹ ਮੁੱਛਾਂ ਨੂੰ ਤਾ ਦੇ ਕੇ ਕਹਿੰਦੇ ਕਿ ਅੰਬਾਨੀ ਅਡਾਨੀ, ਉਹ ਤਾਂ ਖੁਦ ਉਹਨਾਂ ਦੇ ਹੈ। ਸੋ ਐਸਾ ਵੀ ਹੈ, ਭੋਲਾਪਨ ਵੀ ਹੈ, ਇਹਨੂੰ ਕਹਿ ਸਕਦੇ ਹਾਂ, ਮਸੂਮੀਅਤ ਹੈ ਸੋਚ ਦੇ ਵਿੱਚ। ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਧੇ ਤੌਰ ਤੇ ਜੰਗ ਜਿਹੜੀ ਹੈ ਉਹ ਕਾਰਪੋਰੇਟ ਤੇ ਕਿਸਾਨ ਦੀ ਹੈ, ਜੇ ਤੁਸੀਂ ਓਵਰਆਲ ਦੇਖੋਗੇ। ਕਿਉਂਕਿ ਦੁਨੀਆ ਦੇ ਵਿੱਚ ਇਸ ਟਾਈਮ ਬਹੁਤ ਹੱਦ ਤੱਕ ਫੂਡ ਜਿਹੜਾ ਉਹ ਕੰਟਰੋਲਡ ਹੋ ਚੁੱਕਾ ਵਾ। ਇਹਨੂੰ ਹੋਰ ਪੂਰੀ ਤਰ੍ਹਾਂ ਕਰਨ ਨੂੰ ਫਿਰਦੇ ਆ। ਇੱਕ ਲੜਾਈ ਆ, ਇੱਕ ਜੰਗ ਹੈ, ਬਹੁਤ ਤਕੜੀ ਜੰਗ ਹੈ, ਕਾਰਪੋਰੇਟ ਤੇ ਕਿਸਾਨ ਦੀ ਜੰਗ ਸੀਗੀ। ਉਹਦੇ ਚ ਸਰਕਾਰਾਂ ਜਿਹੜੀਆਂ ਟੂਲ ਨੇ ਇਹਨਾਂ ਦਾ। ਸਰਕਾਰਾਂ ਨੂੰ ਆਪਾਂ ਸਰਵ ਉੱਚ ਸ਼ਕਤੀ ਨਹੀਂ ਮੰਨ ਸਕਦੇ, ਜੋ ਸੁਪਰੀਮ ਹੈ। ਸੁਪਰੀਮ ਕਾਰਪੋਰੇਟ ਹੈ ਜਿਹੜਾ ਇਹਨਾਂ ਸਰਕਾਰਾਂ ਨੂੰ ਬਣਾਉਂਦਾ, ਇਹਨਾਂ ਸਰਕਾਰਾਂ ਨੂੰ ਚਲਾਉਂਦਾ। ਕਾਰਪੋਰੇਟ ਦੇ ਵਿੱਚ ਬਹੁਤ ਵੱਡੀਆਂ ਸ਼ਕਤੀਆਂ ਜਾਂਦੀਆਂ। ਤੁਹਾਡੇ US ਦੇ ਵਿੱਚ ਦੇਖ ਲਓ ਕਿ ਹਥਿਆਰਾਂ ਦੀ ਲੌਬੀ ਜਾਂ ਵਪਾਰੀਆਂ ਦੀ ਲੌਬੀ ਕੀ ਕੁਛ ਕਰਦੀ ਆ, ਕੀ ਕੁਛ ਕਰਦੀ, ਉਹਦੀ ਕਿੰਨੀ ਪਾਵਰ ਹੈ, ਕਿੰਨੀ ਸਟਰੈਂਥ ਹੈ ਉਹਨਾਂ ਦੀ। ਸੋ ਇਸੇ ਤਰ੍ਹਾਂ ਹੀ ਆ ਪੂਰੇ ਸੰਸਾਰ ਦੇ ਵਿੱਚ ਨਕਲਜਾਲ ਜਿਹੜਾ ਉਹ ਫੈਲਿਆ ਹੋਇਆ। ਤਾਂ ਹੁਣ ਇਹਨਾਂ ਨੇ ਅਡਾਨੀ ਵਾਲੇ, ਕਿਉਂਕਿ ਇਹਨਾਂ ਨੂੰ ਸੇਕ ਬਣਨ ਲੱਗਾ, ਇਹਨਾਂ ਦਾ ਨੁਕਸਾਨ ਹੁੰਦਾ ਹੈ ਇਸ ਚੀਜ਼ ਨਾਲ, ਤਾਂ ਇਹਨਾਂ ਨੇ ਸਫਾਈ ਦਿੱਤੀ ਆ। ਉਹ ਕਹਿੰਦੇ ਕਿ ਦੇਖੋ ਅਸੀਂ ਸਿੱਧੀ ਕੋਈ ਪ੍ਰੋਕਿਉਰਮੈਂਟ ਨਹੀਂ ਕਰਨੀ, ਮਤਲਬ ਕਿ ਅਸੀਂ ਕੋਈ ਖੇਤਾਂ ਦੇ ਵਿੱਚੋਂ ਜਾ ਕੇ ਅਨਾਜ ਨਹੀਂ ਖਰੀਦਣਾ। ਸਾਡਾ ਤੇ ਕੰਮ ਸਿਰਫ ਤੇ ਸਿਰਫ ਇਹ ਆ ਕਿ ਜੋ FCI ਨੇ ਸਟੋਰੇਜ ਕਰਨੀ, ਅਸੀਂ ਤੇ ਉਹਨਾਂ ਨੂੰ ਸਟੋਰੇਜ ਸਰਵਿਸ ਦੇਣੀ, ਉਹ ਪ੍ਰੋਵਾਈਡ ਕਰਨੀ। ਅਸੀਂ ਸਰਵਿਸ ਪ੍ਰੋਵਾਈਡਰ ਆ, ਅਸੀਂ ਨਾ ਕੀਮਤ ਦੇਣੀ ਹੈ ਔਰ ਨਾ ਹੀ ਅਸੀਂ ਪ੍ਰਚੁਰ ਕਰਨਾ ਕਿਸੇ ਫਸਲ ਨੂੰ, ਅਸੀਂ ਸਾਂਭ ਸੰਭਾਲ ਦੀ ਇੱਕ ਸੇਵਾ ਦੇਣੀ ਹੈ। ਦੇਖੋ ਇਹ ਗੱਲ ਤੇ ਹੈ, ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਕਿ 15 ਸਾਲ ਤੋਂ ਇਹ ਕੰਪਨੀ ਕੰਮ ਕਰ ਰਹੀ ਹੈ। ਤਾਂ 15 ਸਾਲ ਪਹਿਲਾਂ ਸਰਕਾਰ ਕਿਹਨਾਂ ਦੀ ਸੀ, ਇਹ ਵੀ ਵੇਖਣ ਵਾਲੀ ਗੱਲ ਹੈ। ਉਹਨਾਂ ਲੋਕਾਂ ਦੀ ਸਰਕਾਰ ਸੀਗੀ ਜਿਹੜੇ ਅੱਜ ਲੋਕ ਵਫਦ ਬਣਾ ਕੇ ਰਾਸ਼ਟਰਪਤੀ ਕੋਲ ਗਏ ਆ, ਇਹਨਾਂ ਦੇ ਵਿਰੁੱਧ, ਇਹਨਾਂ ਦੇ ਕਾਰਪੋਰੇਟ ਦੇ ਵਿਰੁੱਧ। ਤਾਂ ਉਸ ਟਾਈਮ ਸਰਕਾਰ ਜਿਹੜੀ ਸੀਗੀ ਉਹ UPA ਦੀ ਸੀਗੀ। ਹੁਣ ਜੇ ਤੁਸੀਂ ਦੇਖੋਗੇ ਤਾਂ ਉਸ ਤੋਂ ਬਾਅਦ ਕੀ ਕੁਛ ਹੋਇਆ ਆਪਣੇ ਪੰਜਾਬ ਦੇ ਵਿੱਚ ਹੀ ਲਾ ਲਓ। ਤੇ ਜਦੋਂ ਕੈਪਟਨ ਸਾਹਿਬ ਪਹਿਲੀ ਵਾਰੀ ਚੀਫ ਮਿਨਿਸਟਰ ਬਣੇ ਸੀ ਤਾਂ ਇਹਨਾਂ ਨੇ ਰਿਲਾਇੰਸ ਨੂੰ ਖੁੱਲ੍ਹਾ ਰਸਤਾ ਦਿੱਤਾ ਸੀਗਾ ਜੀ। ਜਦ ਸੁਖਬੀਰ ਸਿੰਘ ਬਾਦਲ ਦੇ ਹੱਥ ਵਾਗਡੋਰ ਆਈ, ਮੈਂ ਖੁਦ ਮੈਂ ਚੀਜ਼ਾਂ ਦਾ ਗਵਾਹ ਹਾਂ ਕਿ ਕਿਸ ਤਰ੍ਹਾਂ ਇੱਥੇ ਜਿਹੜੇ ਹੁੰਦੇ ਆ ਸੋਲਰ ਐਨਰਜੀ ਪਲਾਂਟ ਜਿਹੜੇ ਲੱਗੇ ਸੀ, ਉਹ ਅੱਜ ਵੀ ਹੈਗੇ ਆ ਪੰਜਾਬ ਦੇ ਵਿੱਚ। ਸੋ ਰਸਤੇ ਇਸੇ ਤਰ੍ਹਾਂ ਹੀ ਖੁੱਲ੍ਹਦੇ ਗਏ ਰਲ ਮਿਲ ਕੇ। ਤਾਂ ਅੱਜ ਵਿਰੋਧ ਵੀ ਇਸੇ ਤਰ੍ਹਾਂ ਦਾ ਹੋ ਰਿਹਾ ਕਿ ਉਹ ਲੋਕ ਜਿਹੜੇ ਕਦੇ ਇਹਨਾਂ ਦਾ ਸਮਰਥਨ ਕਰਦੇ ਸੀ, ਕਾਰਪੋਰੇਟ ਲਈ ਕੰਮ ਕਰਦੇ ਸੀ, ਅੱਜ ਉਹੀ ਵਿਰੋਧ ਦੇ ਵਿੱਚ ਆ। ਪਰ ਗੱਲ ਇਹ ਆ ਕਿ ਠੀਕ ਆ, ਅਡਾਨੀ ਹੋਰੀ ਇਹ ਕਹਿੰਦੀ ਆ ਕਿ ਨਹੀਂ ਜੀ ਅਸੀਂ ਤੇ ਬਸ ਸਰਵਿਸ ਪ੍ਰੋਵਾਈਡਰ ਆ। ਪਰ ਇਹ ਗੱਲ ਹੁਣ ਕਿਹਦੇ ਤੋਂ ਲੁਕੀ ਛਿਪੀ ਆ? ਬਿਜ਼ਨਸ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਰਨਾ ਹੁੰਦਾ, SBI ਤੁਹਾਨੂੰ ਕਹਿੰਦੀ ਹੈ ਕਿ 400 ਮਿਲੀਅਨ ਸਾਡੇ ਤੋਂ ਲੈ ਲਓ। ਇਹ ਕੀ ਮਾਮਲਾ, ਕੀ ਮਾਜਰਾ ਹੈ? ਕਦੇ ਹੁੰਦਾ ਕਿ SBI ਆਪ ਕਦੇ ਕਿ 400 ਮਿਲੀਅਨ ਸਾਥੋਂ ਲੈ ਲਓ, ਤੁਸੀਂ ਜਾ ਕੇ ਉੱਥੇ ਕਰ ਲਓ। ਕਿਸੇ ਕਾਰੋਬਾਰੀ ਨੂੰ ਕਿਹਾ ਜਾ ਸਕਦਾ? ਕਾਰੋਬਾਰੀ ਛੋਟੇ ਆਪਣੇ ਇੱਥੇ ਜਿਹੜੇ ਆਪਣੀ ਕਮਿਊਨਿਟੀ ਦੇ US ਦੇ ਵਿੱਚ ਵੀ ਬੈਠੇ ਹੋਣਗੇ ਜਾਂ ਇੱਥੇ ਇੰਡੀਆ ਦੇ ਵਿੱਚ ਵੀ ਆ, ਤਾਂ ਕਦੇ ਉਹਨਾਂ ਨੂੰ ਇਸ ਤਰ੍ਹਾਂ ਦੀ ਆਫਰ ਹੋਈ ਹੈ ਕਿ ਬੈਂਕ ਆਪ ਚੱਲ ਕੇ ਕਵੇ ਕਿ ਦੂਜੇ ਦੇਸ਼ ਦੇ ਵਿੱਚ ਕੰਮ ਕਰੋ ਤੇ ਮੈਂ ਤੁਹਾਨੂੰ ਕੋਲਾ ਖਾਣ ਵਾਸਤੇ ਇੰਨਾ ਪੈਸੇ ਦੇਣਾ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਸਫਾਈ ਦੇ ਪੋਚੇ ਆ। ਪਰ ਅਸਲ ਦੇ ਵਿੱਚ ਤੇ ਮਾਮਲਾ ਸਭ ਨੂੰ ਪਤਾ ਹੀ ਹੈ ਕਿ ਅਡਾਨੀ ਅੰਬਾਨੀ ਦੋ ਐਸੇ ਸ਼ਖਸ ਆ ਜਿਨ੍ਹਾਂ ਦਾ ਗਲਬਾ ਹੈ, ਗਲਬਾ ਹੈ। ਔਰ ਦੇਖੋ
ਚੀਜ਼ਾਂ ਜਿਵੇਂ ਵਾਪਰਦੀਆਂ ਨੇ ਉਹ ਸ਼ੱਕ ਆਪਣੇ ਆਪ ਹੀ ਹੁੰਦਾ ਹੈ ਕਿ ਮੋਦੀ ਸਾਹਿਬ ਕੁਝ ਸਮਾਂ ਪਹਿਲਾਂ 1 ਲੱਖ ਕਰੋੜ ਰੁਪਏ ਦਾ ਐਲਾਨ ਕਰਦੇ ਆ। ਕੁਝ ਸਮਾਂ ਪਹਿਲਾਂ, ਜੇ ਮੈਂ ਭੁੱਲਦਾ ਨਹੀਂ, ਅਗਸਤ, ਮੈਂ ਤੁਹਾਨੂੰ ਉਹ ਡਾਟਾ ਵੀ ਕੱਢ ਕੇ ਦੇ ਦੂੰਗਾ ਕਿਉਂਕਿ ਸਰਚ ਚੱਲਦੀ ਰਹਿੰਦੀ ਹੈ ਨਿਰੰਤਰ, ਤਾਂ ਉਦੋਂ 1 ਲੱਖ ਕਰੋੜ ਰੁਪਈਆ ਇਹਨਾਂ ਨੇ ਆਖਿਆ ਸੀ ਜੋ ਫਸਲਾਂ ਦਾ ਸਾਂਭ ਸੰਭਾਲ ਇਹ ਸਾਰਾ ਕੁਛ ਹੈ ਜਿਹੜਾ ਉਹਦੇ ਵਾਸਤੇ ਅਸੀਂ 1 ਲੱਖ ਕਰੋੜ ਰੁਪਈਆ ਖਰਚ ਕਰਾਂਗੇ। ਤਾਂ ਥੋੜ੍ਹੇ ਦਿਨ ਪਹਿਲਾਂ ਯੋਗੀ ਵੀ ਇਹਨਾਂ ਦੀ ਜਿਹੜੀ ਹੈਗੀ ਆ ਐਗਰੀਕਲਚਰ ਵਾਲੀ ਸਾਰੀ ਬ੍ਰਾਂਚ, ਉਹਨਾਂ ਦੇ ਜਿਹੜੇ CEO ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਅਤੇ ਬਾਅਦ ਦੇ ਵਿੱਚ ਇਹ ਕਨਸੂਆਂ ਮਿਲਦੀਆਂ ਨੇ ਕਿ ਜਿਹੜਾ ਅਡਾਨੀ ਗਰੁੱਪ ਆ ਉਹ ਹੁਣ ਇਸ ਖੇਤਰ ਦੇ ਵਿੱਚ ਆ ਰਿਹਾ, ਖੇਤਰ ਦੇ ਵਿੱਚ ਆ ਰਿਹਾ। ਇਹ ਕੀ ਹੈ ਕਿ ਪਹਿਲਾਂ ਪੈਸਾ ਰੱਖਿਆ ਜਾਂਦਾ, ਫਿਰ ਮਤਲਬ ਕਿ ਸਰਕਾਰ ਮੌਕਾ ਦਿੰਦੀ ਹੈ ਕਿ ਤੁਸੀਂ ਇੱਧਰ ਆ ਕੇ ਕੰਮ ਕਰੋ, ਫਿਰ ਉਹ ਆ ਕੇ ਬਿਜ਼ਨਸ ਕਰਦੀ ਹੈ। ਇਹ ਕੀ ਆ, ਇਹ ਕੀ ਆ, ਇਹਨੂੰ ਕੀ ਮੰਨਿਆ ਜਾਵੇ? ਤੁਸੀਂ ਏਅਰਪੋਰਟ ਲੈ ਲੈਂਦੇ ਹੋ, ਏਅਰਪੋਰਟ ਜਿਹੜੇ ਆ ਉਹ ਬਹੁਤ ਲੰਬੇ ਸਮੇਂ ਲਈ ਲੈ ਲੈਂਦੇ ਹੋ, ਤਾਂ ਉਸ ਤੋਂ ਬਾਅਦ ਬਾਹਰ ਤੁਸੀਂ ਕਹਿੰਦੇ ਹੋ ਕਿ ਪਾਰਕਿੰਗ ਵੀ ਸਾਡੀ ਹੋਊਗੀ, ਹੌਲੀ ਹੌਲੀ ਮਾਲ ਵੀ ਤੁਸੀਂ ਬਣਾਉਣੇ ਆ, ਹੌਲੀ ਹੌਲੀ ਲੀਕਰ ਸਟੋਰ ਵੀ ਉੱਥੇ ਸਭ ਕੁਛ ਹੀ ਹੋਏਗਾ। ਤਾਂ ਤੁਸੀਂ ਬਿਜ਼ਨਸ ਨੂੰ ਕਿਸ ਤਰੀਕੇ ਨਾਲ ਚਲਾ ਰਹੇ ਹੋ, ਕਿਸ ਤਰੀਕੇ ਨਾਲ ਚਲਾ ਰਹੇ ਹੋ, ਸਭ ਨੂੰ ਪਤਾ ਹੈ ਕਿ ਗਰੀਬ ਹੋਰ ਗਰੀਬ ਹੋ ਰਿਹਾ। ਪਤਾ ਨਹੀਂ ਇੱਕ ਦਿਨ ਦੇ ਵਿੱਚ ਕਿੰਨੇ ਲੋਕਾਂ ਦਾ ਖੂਨ ਨੁਚੜ ਜਾਂਦਾ ਹੋਏਗਾ, ਕਿੰਨੇ ਲੋਕਾਂ ਦੀ ਪੂੰਜੀ ਜੁੜ ਜਾਂਦੀ ਹੋਏਗੀ ਜਦ ਅਸੀਂ ਇਹ ਸੁਣਦੇ ਕਿ ਘੰਟੇ 'ਚ ਅਡਾਨੀ ਦੀ ਇੰਨੀ ਵੱਧ ਗਈ, ਫਲਾਣੇ ਦੀ ਇੰਨੀ ਵੱਧ ਗਈ। ਸਹੀ ਗੱਲ ਆ ਜੀ ਜੀ, ਬਿਲਕੁਲ। ਅਗਲੀ ਜੇ ਗੱਲ ਕਰਦੇ ਜਾਈਏ, ਕਹਿੰਦੇ ਕੁਸ਼ਿਆਰੀ ਵਿਰੁੱਧ ਸੁਣਵਾਈ ਦੇ ਉੱਤੇ ਰੋਕ ਲੱਗੀ। ਹਾਂਜੀ, ਕੁਸ਼ਿਆਰੀ ਜਿਹੜੇ ਆ ਇਹ ਰਾਜਪਾਲ ਨੇ, ਇਹ ਮਹਾਰਾਸ਼ਟਰ ਦੇ ਰਾਜਪਾਲ ਨੇ, ਵਾਕਈ ਬਹੁਤ ਕਹਿ ਲਓ ਕਿ ਦੂਜੇ ਰਾਜਪਾਲ ਆ, ਐਸੇ ਨਿੱਜੀ ਰਾਜਪਾਲ ਆ ਕਿ ਇਸ ਸੰਵਿਧਾਨ ਦੇ ਪ੍ਰਤੀਕ ਅਹੁਦੇ 'ਤੇ ਬੈਠੇ ਆ। ਅਤੇ ਪਿੱਛੇ ਜੇ ਜਦੋਂ ਆ ਰੌਲਾ ਪਿਆ, ਤੁਹਾਨੂੰ ਪਤਾ ਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਸਰਕਾਰ ਜਾਂ ਜਿਹੜਾ ਕੇਂਦਰ ਦਾ ਟੀਚਾ ਪਿਆ ਸੀਗਾ, ਉਹਦੇ ਵਿੱਚ ਇਹ ਬੋਲ ਪਏ ਸੀ, ਮਤਲਬ ਕਿ ਹਿੰਦੂਆਂ ਦੀ ਗੱਲ ਕਰਨ ਲੱਗ ਪਏ। ਹਿੰਦੂਆਂ ਦੀ ਗੱਲ ਕਰਨੀ ਕੋਈ ਮਾੜੀ ਨਹੀਂ ਹੈ, ਕੋਈ ਕਰ ਸਕਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਜਾਂ ਮੁਸਲਮਾਨਾਂ ਦੀ ਗੱਲ ਕਰਦੇ, ਹਿੰਦੂ ਭਾਈਚਾਰੇ ਦੀ ਵੀ ਗੱਲ ਕਰੋ, ਪਰ ਜਿਸ ਤਰੀਕੇ ਨਾਲ ਇਹਨਾਂ ਨੇ ਕੀਤੀ ਸੀਗੀ ਫਿਰਕਾ ਪ੍ਰਸਤੀ ਵਾਲੀ, ਉਹ ਕਹਿ ਸਕਦੇ ਉਹਦੇ 'ਚ ਉਹ ਆਉਂਦੀ ਸੀਗੀ। ਔਰ ਇਹ ਕਿਉਂਕਿ ਸੰਵਿਧਾਨਕ ਅਹੁਦੇ 'ਤੇ ਬੈਠੇ ਇਸ ਤਰ੍ਹਾਂ ਦੀ ਕਮਿਊਨਲ ਗੱਲ ਨਹੀਂ ਕਰ ਸਕਦੇ, ਕਿਉਂਕਿ ਸ਼ਾਇਦ ਮੰਦਰਾਂ ਨੂੰ ਖੋਲ੍ਹਣ ਦਾ ਉਸ ਟਾਈਮ ਸੀ, ਮੰਦਰਾਂ ਨੂੰ ਨਹੀਂ ਕਹਿਣਾ ਚਾਹੀਦਾ, ਮੰਦਰਾਂ ਨੂੰ ਖੋਲ੍ਹਣ ਦਾ ਸਮਾਂ ਉਹ ਸ਼ਾਇਦ ਉਸ ਵੇਲੇ ਸੀਗਾ। ਉੱਥੋਂ ਗੱਲ ਜੀ ਤੁਰੀ ਸੀਗੀ ਤਾਂ ਇਹਨਾਂ ਦਾ ਇੱਕ ਬਿਆਨ ਆਇਆ ਸੀਗਾ ਜਿਹੜਾ ਕਿ ਇਹਨਾਂ ਦੇ ਅਹੁਦੇ ਦੀ ਮਰਿਆਦਾ ਤੋਂ ਬਿਲਕੁਲ ਉਲਟ ਸੀਗਾ। ਤਾਂ ਉਸ ਟਾਈਮ ਇਹਨਾਂ ਦੀ ਬਹੁਤ ਜ਼ਿਆਦਾ ਆਲੋਚਨਾ ਹੋਈ ਸੀ, ਬਹੁਤ ਜ਼ਿਆਦਾ ਆਲੋਚਨਾ ਹੋਈ ਸੀ, ਪਹਿਲਾਂ ਪੈ ਗਈ ਸੀਗੀ, ਮਾਮਲਾ ਬਹੁਤ ਦੂਰ ਤੱਕ ਚਲ ਗਿਆ ਸੀਗਾ। ਤਾਂ ਵੈਸੇ ਤੁਹਾਨੂੰ ਜੇ ਇਸ ਤਰ੍ਹਾਂ ਦੇ ਰਾਜਪਾਲ ਲੱਭਣੇ ਪੈਣ ਤਾਂ ਬਹੁਤ ਸਾਰੇ ਮਿਲ ਜਾਣਗੇ। ਜਿੱਦਾਂ ਇੱਕ ਮਿਸਾਲ ਹੋਰ ਤੁਹਾਨੂੰ ਦੇ ਦਿੰਦਾ ਮੈਂ ਕਿ ਇੱਕ ਹੋਰ ਸਾਹਿਬ ਸਨ ਕਲਿਆਣ ਸਿੰਘ, ਯੂਪੀ ਦੇ ਵਿੱਚ ਜਦੋਂ ਬਾਬਰੀ ਮਸਜਿਦ ਤੋੜੀ ਗਈ, ਸਭ ਕੁਛ ਉਸ ਟਾਈਮ ਉਹ ਬਹੁਤ ਵੱਡਾ ਰੋਲ ਸੀਗਾ ਇਹਨਾਂ ਦਾ, ਬਹੁਤ ਵੱਡੀ ਚਿਹਰੇ ਸੀ, ਅਤੇ ਉਹਨਾਂ ਨੂੰ ਇਹਨਾਂ ਨੇ ਰਾਜਸਥਾਨ ਦਾ ਗਵਰਨਰ ਬਣਾ ਦਿੱਤਾ। ਜਦ ਰਾਜਸਥਾਨ ਦਾ ਗਵਰਨਰ ਬਣਾ ਦਿੱਤਾ ਅਤੇ ਉਹ ਸਭ ਭੁੱਲ, ਉਹਨਾਂ ਨੂੰ ਤਾਂ ਇਹੀ ਲੱਗਿਆ ਕਿ ਮੈਂ RSS ਦਾ ਪ੍ਰਚਾਰਕ ਹੀ ਹਾਂ, ਮੈਂ ਇਹਨਾਂ ਦਾ ਬੁਲਾਰਾ ਹੀ ਹਾਂ। ਅਤੇ ਉਹਨਾਂ ਨੇ 2019 ਦਾ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਸੀ ਉਹਦੇ ਵਿੱਚ ਮੋਦੀ ਸਾਹਿਬ ਦੀ ਵੋਟ ਮੰਗ ਲਈ ਸੀ ਕਿ ਦੇਸ਼ ਨੂੰ ਜੇ ਅੱਗੇ ਲਿਜਾਣਾ ਤਾਂ ਮੋਦੀ ਨੂੰ ਵੋਟਾਂ ਪਾ ਦਿਓ। ਤਾਂ ਰਾਜਪਾਲ ਇਸ ਤਰ੍ਹਾਂ ਨਹੀਂ ਕਰ ਸਕਦੇ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਰਾਸ਼ਟਰਪਤੀ ਹੋਣ ਜਾਂ ਰਾਜਪਾਲ ਹੋਣ, ਬੇਸ਼ੱਕ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਅਹੁਦਿਆਂ ਦਾ ਅੱਜ ਕੱਲ੍ਹ ਸਰਕਾਰੀ ਤੌਰ 'ਤੇ ਕਹਿ ਲਓ ਜਾਂ ਕਹਿ ਲਓ ਕਿ ਰਾਜਸੀ ਤੌਰ 'ਤੇ ਜਿਸ ਤਰ੍ਹਾਂ ਹਾਲ ਕੀਤਾ ਗਿਆ ਉਹ ਠੀਕ ਨਹੀਂ ਹੈ ਇਸ ਮੁਲਕ ਦੇ ਵਿੱਚ, ਪਰੰਤੂ ਫਿਰ ਵੀ ਉਹ ਸੰਵਿਧਾਨ ਦੇ ਪ੍ਰਤੀਕ ਸਮਝੇ ਜਾਂਦੇ ਆ। ਤਾਂ ਉਹ ਸਿੱਧੇ ਕਿਸੇ ਲਈ ਵੋਟ ਨਹੀਂ ਮੰਗ ਸਕਦੇ। ਸੰਵਿਧਾਨ ਦੇ ਮੁਤਾਬਕ ਉਹਨਾਂ ਲਈ ਹਰੇਕ ਪਾਰਟੀ ਜਾਂ ਹਰੇਕ ਬੰਦਾ ਜਿਹੜਾ ਇੱਕ ਧਾਰ ਆ। ਤਾਂ ਉਹਨਾਂ 'ਤੇ ਕਾਰਵਾਈ ਜਿਹੜੀ ਸੀਗੀ ਉਹ ਲਿਖ ਦਿੱਤੀ ਚੋਣ ਕਮਿਸ਼ਨ ਨੇ ਕਿ ਸਰਕਾਰ ਕਰੇ, ਪਰ ਕਿਹਨੇ ਕਰਨੀ ਸੀ? ਉਹ ਤਾਂ ਬੰਦਾ ਹੀ ਸਰਕਾਰ ਦਾ ਸੀਗਾ। ਉਸ ਤੋਂ ਬਾਅਦ ਉਹ ਆਪਣਾ ਜਿਹੜਾ ਕਾਰਜਕਾਲ ਸੀ ਪੂਰਾ ਕਰਕੇ ਚਲੇ ਗਏ, ਕਿਸੇ ਨੇ ਕਾਰਵਾਈ ਨਹੀਂ ਕੀਤੀ। ਭਗਤ ਸਿੰਘ ਕੋਸ਼ਿਆਰੀ ਦਾ ਮਾਮਲਾ ਕੀ ਆ ਕਿ ਇਹਨਾਂ ਨੇ ਕੋਈ ਬੰਗਲਾ ਲਿਆ ਸੀਗਾ ਸਰਕਾਰੀ, ਉਹਦੇ ਰੈਂਟ ਸ਼ੈਂਟ ਦਾ ਚੱਕਰ ਸੀਗਾ, ਉਹ ਚਲ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਜੋ ਫੈਸਲਾ ਦਿੱਤਾ ਸੀਗਾ ਉਹਦਾ ਇਹਨਾਂ ਨੇ ਪਾਲਣ ਨਹੀਂ ਕੀਤਾ। ਫਿਰ ਅਵੱਗਿਆ ਦਾ ਮਾਮਲਾ ਇਹਨਾਂ 'ਤੇ ਚਲਾਉਣ ਦਾ ਹੁਕਮ ਦਿੱਤਾ ਗਿਆ ਤਾਂ ਜਿਹਨੂੰ ਸੁਪਰੀਮ ਕੋਰਟ ਨੇ ਸਟੇ ਕਰ ਦਿੱਤਾ। ਪਰ ਕਮਾਲ ਦੀ ਗੱਲ ਆ ਕਿ ਜੇ ਕੋਈ ਕਮੇਡੀਅਨ ਸੁਪਰੀਮ ਕੋਰਟ 'ਤੇ ਕੋਈ ਟਿੱਪਣੀ ਕਰਦਾ ਜਾਂ ਵਕੀਲ ਕੋਈ ਟਿੱਪਣੀ ਕਰਦਾ ਤਾਂ ਝੱਟ ਅਵੱਗਿਆ ਦਾ ਮਾਮਲਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਕਿ ਚਲਾਓ ਭਾਈ। ਤਾਂ ਕਈ ਵਾਰ 1 ਰੁਪਈਆ ਜੁਰਮਾਨਾ ਵੀ ਕਰ ਦਿੱਤਾ ਜਾਂਦਾ। ਪਰ ਇੱਥੇ ਭਗਤ ਸਿੰਘ ਕੋਸ਼ਿਆਰੀ ਹੋਰੀ ਇੱਕ ਬਹੁਤ ਵੱਡੇ ਅਹੁਦੇ 'ਤੇ ਬੈਠੇ ਆ ਤਾਂ ਘੱਟੋ ਘੱਟ ਕੋਰਟ
ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਕੋਈ ਬਹੁਤ ਵੱਡੀ ਸਜ਼ਾ ਦੇਵੇ, ਤਾਂ ਘੱਟੋ ਘੱਟ ਕੋਰਟ ਉਹਨਾਂ ਨੂੰ ਅਹਿਸਾਸ ਤਾਂ ਕਰਾ ਸਕਦੀ ਹੈ ਕਿ ਹੁਸ਼ਿਆਰੀ ਸਾਹਿਬ, ਹੁਣ ਹੁਸ਼ਿਆਰੀ ਛੱਡ ਦਿਓ, ਤੁਸੀਂ ਸੰਵਿਧਾਨ ਦੇ ਪ੍ਰਤੀਕ ਹੋ, ਬਾਰ-ਬਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਕਿਉਂ ਫੱਟੀ ਵੇਚ ਕਰਦੇ ਹੋ। ਵਾਕਈ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਨਵ ਵਿਆਹੇ ਜੋੜੇ ਦਾ ਸ਼ਲਾਘਾਯੋਗ ਕਦਮ ਕਿਸਾਨਾਂ ਦੇ ਲਈ ਬਹੁਤ ਹੀ ਵਧੀਆ ਉਹਨਾਂ ਨੇ ਕੀਤਾ। ਕੀ ਕੀਤਾ ਜੀ? ਤੇ ਸਾਰੇ ਲੋਕ ਕਰ ਰਹੇ ਨੇ ਵਾਹ ਵਾਹ ਜੀ। ਹਾਂਜੀ 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 ਹਾਂਜੀ, ਇਹ ਦੇਖੋ ਸਾਡੇ ਇਲਾਕੇ ਦੇ ਹੀ ਹੈ ਤੇ ਮੇਰੇ ਨਾਂ ਨਹੀਂ ਹੈ। ਇਹਨਾਂ ਨੇ ਆਪਣੇ ਵਿਆਹ ਦੇ ਵਿੱਚ, ਮੇਰਾ ਕਲਾਸਮੇਟ ਹੀ ਸੀਗਾ ਜਿਹਦੇ ਭਤੀਜੇ ਦੀ ਮੈਰਿਜ ਸੀਗੀ, ਮੈਨੂੰ ਖੁਸ਼ੀ ਹੁੰਦੀ ਹੈ। ਵੈਸੇ ਜਦੋਂ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤੇ ਉਹਦੇ ਤੁਹਾਨੂੰ ਪਤਾ ਜਾਣ ਪਛਾਣ ਕਰਨ ਲੱਗਿਆ ਵੀ ਮਜ਼ਾ ਆ ਜਾਂਦਾ ਜੀ। ਤਾਂ ਇਹ ਜਿਹੜੇ ਹੈਗੇ ਆ, ਦੇਖੋ ਪਿੰਡ ਆ ਨਾਲ ਹੀ ਸਾਡੇ ਖੁਸ਼ੀ ਖੁਸ਼ ਹੈਗਾ, ਤਾਂ ਉੱਥੇ ਸ਼ਾਇਦ ਮੈਰਿਜ ਸੀਗੀ। ਤਾਂ ਉਹਨਾਂ ਨੇ ਕੀ ਕੀਤਾ ਕਿ ਉੱਥੇ ਇੱਕ ਗੋਲਕ ਰੱਖੀ ਹੋਈ ਸੀ। ਉਹਨਾਂ ਨੇ ਕਿਹਾ ਕਿ ਜੋ ਸ਼ਗਨ ਵਿਹਾਰ ਕਰੀਦਾ ਇਹ ਆਪਾਂ ਪਾਉਂਦੇ ਹਾਂ ਸ਼ਗਨ, ਵੀ ਇਹ ਛੱਡੋ, ਤੁਸੀਂ ਇਹਦੇ ਵਿੱਚ ਪਾਓ ਤੇ ਇਹ ਜਿਹੜਾ ਚੰਦਾ ਆ ਇਹ ਆਪਾਂ ਦੇਵਾਂਗੇ ਆਪਣੇ ਕਿਸਾਨਾਂ, ਕਿਉਂਕਿ ਪਰਿਵਾਰ ਬਹੁਤ ਤਗੜਾ, ਉੱਥੇ ਬਹੁਤ VIP ਮਹਿਮਾਨ ਆਏ ਹੁਣ ਜੀ। ਮੇਰੇ ਖਿਆਲ ਦੇ ਨਾਲ ਉਹ ਜਿਹੜੀ ਸ਼ਗਨ ਦੀ ਰਕਮ ਆ ਜਿਹੜੀ ਇੱਥੇ ਪੜੀ ਆ ਮਤਲਬ ਕਿ ਚੰਦੇ ਵਾਸਤੇ, ਉਹ ਬਹੁਤ ਜ਼ਿਆਦਾ ਹੋਏਗੀ, ਮੇਰਾ ਆਪਣਾ ਮੰਨਣਾ ਹੈ। ਪਰ ਖੈਰ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਪਿਰਤ ਪਾਈ ਗਈ, ਬਹੁਤ ਕੁਝ ਵੇਖਣ ਨੂੰ ਮਿਲ ਰਿਹਾ। ਕਬਰ ਗਰੇਵਾਲ ਨੇ ਵੀ ਮੇਰੇ ਖਿਆਲ ਦੇ ਨਾਲ ਵੀਡੀਓ ਸ਼ੇਅਰ ਕੀਤੀ ਆ, ਨੈਸ਼ਨਲ ਮੀਡੀਆ ਤੱਕ ਵੀ ਗਈ ਆ, ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਜਿਹਦੇ ਵਿੱਚ ਸਾਡੀਆਂ ਬੱਚੀਆਂ ਜਿਹੜੀਆਂ ਧੀਆਂ ਨੇ ਸਾਡੀਆਂ, ਉਹ ਇੰਗਲਿਸ਼ ਦੇ ਵਿੱਚ ਬੈਨਰ ਫੜ ਕੇ ਕਹਿ ਰਹੀਆਂ ਨੇ ਕਿ ਆਓ ਬੀਬੀ ਆਓ ਸਾਡੇ ਨਾਲ ਟਾਸਕ ਕਰੋ, ਇਹ ਅਸੀਂ ਫਾਰਮਰਸ ਦੀਆਂ ਧੀਆਂ ਆ, ਅਸੀਂ ਕਿਸਾਨਾਂ ਦੀਆਂ ਧੀਆਂ, ਪਰ ਸਾਨੂੰ ਅੰਗਰੇਜ਼ੀ ਆਉਂਦੀ ਹੈ। ਸੋ ਇਸ ਤਰ੍ਹਾਂ ਦੀਆਂ ਇੰਨੀਆਂ ਵੀਡੀਓਜ਼ ਨੇ ਕਿ ਛੱਡੋ ਗੱਲ। ਕੱਲ੍ਹ ਜਦੋਂ ਭਾਰਤ ਬੰਦ ਸੀਗਾ, ਇੱਥੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਬੀਬੀ ਨੇ ਕਿਸਾਨ ਜਥੇਬੰਦੀਆਂ ਸਮੇਤ ਜਿਹੜੇ ਸਿਆਸੀ ਆਗੂ ਹੁੰਦੇ ਆ, ਇੰਨੀ ਉਹਨਾਂ ਦੀ ਲਾਹ ਪਾਰ ਕੀਤੀ ਹੈ ਕਿ ਨਹੀਂ ਛੱਡਦੇ, ਭੱਜ ਗਏ ਅਸੀਂ ਚੱਪਲਾਂ ਘੜੀਸ ਕੇ। ਸੋ ਨਵੇਂ ਤੋਂ ਨਵੇਂ ਆਪਣੇ ਇੱਥੇ ਕਿਰਤ ਜਿਹੜੇ ਆ ਪਾਏ ਜਾ ਰਹੇ ਆ, ਨਵੀਆਂ ਤੋਂ ਨਵੀਆਂ ਲੀਹਾਂ ਜਿਹੜੀਆਂ ਨੇ ਪਾਈਆਂ ਜਾ ਰਹੀਆਂ, ਨਵੇਂ ਪੂਰਨੇ ਜਿਹੜੇ ਆ ਪਾਏ ਜਾ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਜਿਵੇਂ ਮੈਂ ਅੱਗੇ ਸ਼ਬਦ ਇਸਤੇਮਾਲ ਕਰਤਾ, ਵਾਰ-ਵਾਰ ਉਹ ਸ਼ਬਦ ਜਿਹੜਾ ਜ਼ੁਬਾਨ 'ਤੇ ਆ ਜਾਂਦਾ ਕਿ ਵਾਕਿਆ ਇਸ ਇਤਿਹਾਸ ਦਾ ਸਿਰਜਿਆ ਜਾ ਰਿਹਾ। ਤਾਂ ਨਤੀਜੇ ਮਾਇਨੇ ਨਹੀਂ ਰੱਖਦੇ, ਮਾਇਨਾ ਰੱਖਦਾ ਕਿ ਕਿਸ ਲੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਇਤਿਹਾਸ ਬਣੇ। ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਰਾਜਪੁਰਾ ਦੇ ਵਿੱਚ ਫੜੀ ਗਈ ਨਜਾਇਜ਼ ਸ਼ਰਾਬ ਦੀ ਫੈਕਟਰੀ। ਹਾਂਜੀ, ਆਮ ਆਦਮੀ ਪਾਰਟੀ ਨੇ ਇਹਦੇ 'ਤੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਦੋਸ਼ ਫਿਰ ਮੜ ਦਿੱਤਾ ਗਿਆ ਕਿ ਜਿਹੜਾ ਬੰਦਾ ਫੜਿਆ ਗਿਆ ਕੋਈ ਅਮਰੀਕ ਸਿੰਘ ਹੈ ਸ਼ਾਇਦ ਤੇ ਕੋਈ ਹੋਰ ਆ, ਕਿ ਇਹਨਾਂ ਦੇ ਤਾਰ ਜਿਹੜੇ ਉਹ ਕਾਂਗਰਸੀਆਂ ਦੇ ਨਾਲ ਜੋ ਸਿੱਧੇ ਤੌਰ 'ਤੇ ਹੁਣ ਤਾਂ ਇਹੋ ਆ ਕਿ ਜਿਹੜੀ ਇਸ ਤਰ੍ਹਾਂ ਦੀ ਕੋਈ ਭੱਠੀ ਭੁੱਠੀ ਫੜੀ ਜਾਂਦੀ ਹੈ, ਮਤਲਬ ਕਿ ਨਜਾਇਜ਼ ਸ਼ਰਾਬ ਵਾਲੀ ਫੈਕਟਰੀ, ਤਾਂ ਉਹ ਸਿੱਧਾ ਹੀ ਜਿਹੜਾ ਕਹਿ ਲਓ ਕਿ ਕਨੈਕਸ਼ਨ ਜੁੜ ਜਾਂਦਾ ਜਾ ਕੇ ਸੱਤਾਧਾਰ ਨਾਲ। ਤਾਂ ਸਮਝ ਲੈਣਾ ਚਾਹੀਦਾ ਕਿ ਜੋ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ, ਮੇਰੇ ਖਿਆਲ ਦੇ ਨਾਲ ਉਹ ਸਮਝਣ ਦੇ ਵਿੱਚ ਭੁੱਲ ਹੋ ਗਈ ਆ। ਉਹਦੇ ਤੋਂ ਸ਼ਰਾਬ ਬਾਹਰ ਕੱਢ ਦੇਣੀ ਚਾਹੀਦੀ ਸੀ, ਕਿਉਂਕਿ ਉਹਨਾਂ ਨੇ ਸ਼ਾਇਦ ਇਹੀ ਵਾਅਦਾ ਕੀਤਾ ਕਿ ਤੋੜ ਤਾੜ ਜਿਹੜੀ ਲੱਗੂਗੀ ਉਹ ਇੱਧਰੋਂ ਭਰਪਾਈ ਕਰ ਦੇਣਗੇ, ਸ਼ਰਾਬ ਮਹਿੰਗੀ ਹੈ ਆਪਾਂ ਸਸਤੀ ਸਪਲਾਈ ਕਰ ਜੀ ਜੀ ਬਿਲਕੁਲ, ਨਾਲੇ ਸਸਤੀ ਸਪਲਾਈ ਕਰਾਂਗੇ ਅਤੇ ਨਾਲੇ ਲੋਕਾਂ ਨੂੰ ਮਾਰਾਂਗੇ ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਅਤੇ ਕੱਲ੍ਹ ਨੂੰ ਮਿਲਦੇ ਹਾਂ ਜੀ ਫਿਰ ਇੱਕ ਵਾਰੀ। ਬੜੀ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਜੀ ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।